ਅੱਛਾ ਜੀ, ਮੈਂ ਗੱਲ ਕਰਨਾ ਚਾਹ ਰਿਹਾ। ਪਿਛਲੀ ਵਾਰੀ ਕੀ ਨਾਮ ਹੈ ਉਹ ਦੇਸੀ ਹੈਫਿਆਂ ਦੇ ਬਾਰੇ ਗੱਲ ਹੋਈ ਸੀ, ਤੇ ਐਤਕੀ ਜਨਾ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗਾ। ਜਿਹੜੇ ਦੇਸੀ ਵਰਕਰ ਨੇ ਅੱਗੇ चल ਦੇਸੀ सॉरी ਖਿਲਾਫ। सॉरी मैं तुम्हें एक चीज कहांगा कि ਜਿਹੜਾ ਤੁਹਾਨੂੰ ਦੇਸੀ ਹੈਵਨ ਦਾ ਰਿਸਪੌਂਸ ਲੱਭਾ ਉਹ ਵੀ ਥੋੜਾ ਜਿਹਾ ਸ਼ੇਅਰ ਕਰਿਓ ਲਾਜ਼ਮੀ। ਹਾਂ ਉਹ ਜਿਹੜੇ ਦੋ ਚਾਰ ਤੁਹਾਨੂੰ ਮਿਲੇ ਨੇ ਦੇਸੀ ਹੈਵੇ ਉਹਨਾਂ ਨਾਲ ਕੀ ਕਿਹਾ ਉਹ ਵੀ ਦੱਸਿਓ ਜ਼ਰਾ। ਨਹੀਂ, ਉਹ ਜਨਾਬ ਕੁਝ ਦੋਸਤ ਨਾਰਾਜ਼ ਹੋ ਗਏ ਨੇ ਜੀ, ਤੁਸੀਂ ਇਸ ਤਰ੍ਹਾਂ ਦੀ ਵੀਡੀਓ ਕਿਉਂ ਬਣਾਈ। ਜਨਾ ਅੱਗੇ ਬੰਦੇ ਥੋੜੇ ਨੇ, ਤੇ ਦੇਖੋ ਕੋਈ ਨਾਰਾਜ਼ਗੀ ਦੀ ਮੈਂ ਕਿਸੇ ਦਾ ਨਾਂ ਨਹੀਂ ਲਿਆ ਹੈ ਇਸ ਵਜ੍ਹਾ ਤੋਂ। ਸਿਰਫ ਜਨਾ ਉਹ ਕਿਹਾ ਕਿ ਤੁਹਾਡੀ ਮਿਹਰਬਾਨੀ ਕਿ ਇਸ ਤਰ੍ਹਾਂ ਦਾ ਜ਼ੁਲਮ ਜਿਹੜਾ ਨਾ ਉਹ ਨਾ ਕਰੋ। ਅੱਛਾ ਤੇ ਬਾਕੀ ਜਨਾ ਉਹ ਅੱਗੇ ਤੇ ਮੈਂ ਦੇਸੀ ਹੈਫੇ ਆਪਣੇ ਖਿਲਾਫ ਕੀਤੇ ਨੇ, ਠੀਕ ਹੈ ਨਾ, ਪਿਛਲੀ ਵੀਡੀਓ ਦੇ ਵਿੱਚ। ਤੇ ਮੈਂ ਕਿਹਾ ਅੱਜ ਕੀ ਹੁਣ ਦੇਸੀ ਜਿਹੜੇ ਵਰਕਰ ਨੇ ਉਹਨਾਂ ਦੇ ਬਾਰੇ ਵੀ ਗੱਲ ਕਰਾਂ ਮੈਂ। ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਜਿਹੜਾ ਉਹ ਦੇਸੀ ਵਰਕਰਾਂ ਦੇ ਨਾਲ, ਤੇ ਮੈਂ ਉਹ ਵੀ ਸ਼ੇਅਰ ਕਰ ਦਵਾਂ। ਕਾਫੀ ਸਾਰੇ ਜਿਹੜੇ ਦੇਸੀ ਵਰਕਰ ਨੇ ਜਿਹੜੇ ਦੇਸੀਆਂ ਉਹ ਕੰਮ ਕਰਕੇ ਆਉਂਦੇ ਨੇ ਨਾ, ਮਤਲਬ ਕਿ 500-600 ਤੇ 700 ਤੇ ਕਿੰਨਾ 12 ਘੰਟੇ 13 ਘੰਟੇ ਡਿਊਟੀ ਕਰਕੇ ਬਗੈਰ ਛੁੱਟੀ ਤੋਂ ਕੰਮ, ਠੀਕ ਹੈ ਨਾ। ਬਲਕਿ ਕਈ ਵੀ ਐਸੇ ਨੇ ਜਿਹੜੇ ਅੱਧੀ ਛੁੱਟੀ ਦਿੰਦੇ ਨੇ। ਅੱਛਾ, ਇਹ ਵੀ ਨਾ ਸਾਡੇ ਜਿਹੜੇ ਦੇਸੀ ਹੈਫੇ ਨਾ ਇਹਨਾਂ ਨੇ ਵੱਖਰਾ ਆਪਣਾ ਕਾਨੂੰਨ ਕੱਢਿਆ ਹੋਇਆ ਅੱਧੀ ਛੁੱਟੀ ਵਾਲਾ। ਇਹਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਹੈ। ਅੱਧੀ ਛੁੱਟੀ ਕਰਕੇ ਤੇ ਅੱਧੀ ਜਨਾ ਤੁਸੀਂ ਘਰ ਦੇ ਕੰਮ ਕਾਜ ਕਰਕੇ ਨਾ ਹੰਡੀ ਸ਼ੰਡੀ ਪਕਾ ਕੇ ਨਾ ਤੁਸੀਂ ਕੰਮ ਤੇ ਆ ਜਾਣਾ। ਤੇ ਅੱਛਾ, ਮੈਂ ਹੁਣ ਗੱਲ ਕਰਨਾਗਾ ਦੇਸੀ ਜਿਹੜੇ ਵਰਕਰ ਨੇ ਉਹਨਾਂ ਦੀ। ਦੇਸੀ ਜਿਹੜੇ ਵਰਕਰ ਨੇ ਜਿਸ ਟਾਈਮ 4-5 ਸਾਲ ਕਿਨੇ ਇਹਨਾਂ ਕੋਲ ਕੰਮ ਕਰਕੇ ਜਿਸ ਟਾਈਮ ਜਨਾ ਉਹ ਕਿਸੇ ਅੱਛੀ ਜਗ੍ਹਾ ਤੇ ਜਾ ਕੇ ਕੰਮ ਕਰਦੇ ਨੇ ਨਾ, ਮਤਲਬ ਜਿੱਥੇ ਤਨਖਾਹ ਜਿਹੜੀ ਹੈ 1400-1500 ਰੁਪਏ ਆਵੇ, 2 ਦਿਨ ਛੁੱਟੀ ਹੈ, 40 ਘੰਟੇ ਦਾ ਕੰਟਰੈਕਟ ਹੈ, ਨਾਲ 40 ਘੰਟੇ ਹੀ ਕੰਮ ਹੈ, ਠੀਕ ਹੈ ਨਾ। ਫਿਰ ਉੱਥੇ ਜਾ ਕੇ ਨਾ ਇਹਨਾਂ ਨੂੰ ਸਾਰੇ ਨਾ ਆਪਣੇ ਨਾ ਹਕੂਕ ਯਾਦ ਆ ਜਾਂਦੇ ਨੇ, ਠੀਕ ਹੈ। ਉੱਥੇ ਵੀ ਕੀ ਕਰਦੇ ਨੇ ਕਿ ਇਹਨਾਂ ਘੜੀਆਂ ਲਵੇਂਦੇ ਨੇ ਵਾਰ-ਵਾਰ, ਫਿਰ ਠੀਕ ਹੈ ਕਿ ਜੋ ਹੀ ਟਾਈਮ ਪੂਰਾ ਹੋਵੇ ਤੇ ਅਸੀਂ ਨੱਸ ਜਾਈਏ ਬਸ ਹੁਣ ਅਸੀਂ ਤੋਂ, ਠੀਕ ਹੈ। ਫਿਰ ਜੋ ਹੀ ਕਿਨਾ ਅਗਰ ਫਰਜ਼ ਕਰੋ ਕਿਤੇ ਅੱਧਾ ਘੰਟਾ ਕਿਤੇ ਵੱਧ ਉੱਤੇ ਕਰ ਗਏ ਨਾ, ਤੇ ਫਿਰ ਰੌਲਾ ਪਾ ਦੇਣਾ ਜੀ ਅੱਧਾ ਘੰਟਾ ਕੰਮ ਉੱਤੇ ਕਰ ਲਿਆ, ਸਹੀ ਹੈ। ਫਿਰ ਇਹਨਾਂ ਨੂੰ ਹਕੂਕ ਯਾਦ ਆਉਂਦੇ ਨੇ ਜੀ ਸਾਡੀਆਂ ਛੁੱਟੀਆਂ 2 ਹੀ ਹੋਣੀ ਚਾਹੀਦੀਆਂ ਨੇ, ਸਾਨੂੰ ਪੂਰੀਆਂ 2 ਛੁੱਟੀਆਂ ਚਾਹੀਦੀਆਂ ਨੇ, 8 ਘੰਟੇ ਦੇ ਉੱਤੇ ਅਸੀਂ ਕੰਮ ਨਹੀਂ ਕਰਨਾ ਬਿਲਕੁਲ ਵੀ। ਉਸ ਤੋਂ ਬਾਅਦ ਕੀ ਨਾਮ ਹੈ ਛੁੱਟੀ ਨਾਲ ਸਾਨੂੰ ਛੁੱਟੀ ਚਾਹੀਦੀ ਹੈ, ਮਤਲਬ ਕਿ ਸਾਨੂੰ ਪੂਰੇ ਦਰਿਚੋ ਚਾਹੀਦੇ ਨੇ। ਲੇਕਿਨ ਯਾਦ ਆਉਂਦੇ ਨੇ 5 ਸਾਲ ਬਾਅਦ, ਜਿਸ ਟਾਈਮ ਕਿਸੇ ਅੱਛੀ ਜਗ੍ਹਾ ਤੇ ਕੰਮ ਕਰਦੇ ਨੇ। ਜਿਸ ਟਾਈਮ ਦੇਸੀਆਂ ਨੂੰ ਕੰਮ ਕਰ ਰਹੇ ਹੁੰਦੇ ਨੇ ਉਸ ਟਾਈਮ ਯਾਦ ਨਹੀਂ ਆਉਂਦੇ ਆ। ਅੱਛਾ, ਕੁਛ ਗੱਲ ਹੋ ਰਹੀ ਸੀ ਕਿ ਜਿਹੜੇ ਬੰਦੇ ਬਗੈਰ ਪੇਪਰਾਂ ਵਾਲੇ ਨੇ ਉਹਨਾਂ ਵਾਸਤੇ ਦੇਸੀ ਹੈਫੇ ਜਨਾ ਉਹ ਇੱਕ ਨਿਮਤ ਨੇ, ਠੀਕ ਹੈ। ਮੈਂ ਮੰਨ ਲਿਆ, ਠੀਕ ਹੈ, ਸਹੀ ਹੈ, ਨਿਮਤ ਨੇ, ਲੇਕਿਨ ਦੋਵਾਂ ਦਾ ਫਾਇਦਾ ਹੋ ਰਿਹਾ, ਠੀਕ ਹੈ ਨਾ। ਅਗਰ ਤੁਸੀਂ ਕਹੋ ਕਿ ਉਹਦੇ ਦੇਸੀ ਹੈਫੇ ਦਾ ਫਾਇਦਾ ਨਹੀਂ ਹੈ ਤੇ ਉਹ ਵੀ ਗੱਲ ਨਹੀਂ ਹੈ। ਦੇਖੋ ਮੈਂ ਜਨਾ ਇੱਕ ਬੰਦੇ ਦਾ ਟੈਕਸ ਤਕਰੀਬਨ 610 ਰੁਪਏ ਟੈਕਸ ਜਾਂਦਾ ਵੇ। ਇਹ ਮੈਂ ਐਰੇ ਮਿਨੀਮਮ ਜਿਹੜਾ ਤਕਰੀਬਨ ਜਾ ਰਿਹਾ 610 ਰੁਪਏ ਤਕਰੀਬਨ, ਠੀਕ ਨਾ, ਤੇ ਸਮੈਸਟਰ ਵਿੱਚ ਪਾ ਕੇ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਐਰਐਫਐਫ ਹੈ ਉਹ ਤਾਂ ਅਸੀਂ ਦੇਣੇ ਨਹੀਂ ਹੈ, ਠੀਕ ਹੈ ਨਾ। ਐਰਐਫਐਫ ਤੋਂ ਬਗੈਰ ਦੀ ਗੱਲ ਦੱਸ ਰਿਹਾ 610 ਰੁਪਏ ਜਿਹਦੇ ਜ਼ੀਰੋ ਐਰਐਫਐਫ ਹੁੰਦਾ। ਜੇ ਐਰਐਫਐਫ ਤੁਸੀਂ ਪਾ ਲਓ ਵਿੱਚ 2-4%, 10% ਪਾ ਲਓ ਤੇ ਫਿਰ ਗੱਲ ਵੱਧ ਜਾਂਦੀ ਹੈ। 2-4% ਦੀ ਤੁਸੀਂ ਗੱਲ ਬੜੀ ਹਾਈ ਕਰ ਛੜੀ ਹੈ। ਸਾਡੇ ਮੈਕਸਿਮਮ ਜਿਹੜੇ ਦੇਸੀ ਹਾਫੇ ਨੇ ਨਾ 2.5 2% ਦਿੰਦੇ ਨੇ 2 ਜ਼ਿਆਦਾ। ਸਾਰੀ ਅੱਛਾ 2.5 2। ਅੱਛਾ, ਤੁਸੀਂ 600 ਬਚਾ ਲਿਆ, ਠੀਕ ਹੈ ਨਾ। ਉਸ ਤੋਂ ਬਾਅਦ ਤੁਸੀਂ ਉਹਨੂੰ 600 ਦੇ ਦਿਓ ਪਏ। ਹਾਂ, ਨਾਰਮਲ ਸੈਲਰੀ ਮਿਨੀਮਮ ਚਲੋ 1200 ਦੀ ਹੋਣੀ ਚਾਹੀਦੀ ਹੈ, ਠੀਕ ਹੈ ਮਿਨੀਮਮ ਨਾ। 1200 ਜਿਹੜੀ ਮਿਨੀਮਮ ਜਿਹੜੀ ਕਿ ਮਿਨੀਮਮ ਨਾ ਸੈਲਰੀ ਜਿਹੜੀ ਮਿਨੀਮਮ ਗਵਰਨਮੈਂਟ ਸੈਲਰੀ ਤੇ ਵੱਲੋਂ ਹੋਣੀ ਹੈ ਚਾਹੀਦੀ ਹੈ, ਹਾਂਜੀ 1180 ਹਾਂ 1180। 1180 ਰੁਪਏ ਮੈਂ ਤਕਰੀਬਨ। ਕਮ ਸੇ ਕਮ ਤੁਸੀਂ 1200 ਤੇ ਤੁਸੀਂ 600 ਵੀ ਖਾ ਰਹੇ ਹੋ, ਮਤਲਬ ਤੁਸੀਂ ਮਹੀਨੇ ਦਾ 1200 ਦਾ ਫਾਇਦਾ ਕਰਦੇ ਹੋ ਪਏ। ਤੁਸੀਂ ਕੋਈ 3-4 ਸਾਲ ਕੰਮ ਕਰਵਾਉਂਦੇ ਹੋ, ਅਗਰ 3-4 ਸਾਲ ਬਾਅਦ ਛਾਪਾ ਪੈ ਕੇ ਤੁਹਾਨੂੰ 10,000 ਦੇਣਾ ਪੈ ਜਾਂਦਾ ਨਾ, ਤੇ ਮੇਰੇ ਖਿਆਲ ਨਾਲ ਕੋਈ ਵੱਡੀ ਗੱਲ ਨਹੀਂ ਹੈ, ਠੀਕ ਹੈ। ਤੁਸੀਂ ਕੋਈ 3-4 ਸਾਲ ਕੰਮ ਕਰਵਾ, ਤੁਸੀਂ ਉਹਦੇ ਪੈਸੇ ਕੱਢ ਲੈਣੇ ਸਾਰੇ, ਠੀਕ ਹੈ। ਹਾਂ, ਹੁਣ ਮੈਂ ਦੁਬਾਰਾ ਫੇਰ ਦੇਣਾ ਦੇਸੀਆਂ ਵਰਕਰਾਂ ਤੇ ਆ ਰਿਹਾ, ਠੀਕ ਹੈ ਨਾ। ਮੇਰਾ ਵੀ ਐਕਸਪੀਰੀਅੰਸ ਰਿਹਾ, ਕਾਫੀ ਸਾਰੇ ਜਿਹੜੇ ਐਸੇ ਵਰਕਰ ਨੇ ਜਿਹੜੇ ਦੇਸੀਆਂ ਨੂੰ ਕੰਮ ਕਰਕੇ ਜਦੋਂ ਆ ਕਿਸੇ ਅੱਛੀ ਜਗ੍ਹਾ ਤੇ ਕੰਮ ਲੱਗਦੇ ਨੇ ਨਾ, ਤਾਂ ਉਹਨਾਂ ਦਾ ਰਵੱਈਏ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ। ਉਹ ਕਹਿੰਦੇ ਨੇ ਜੀ ਛੁੱਟੀ ਸਾਨੂੰ ਫਿਕਸ ਚਾਹੀਦੀ ਏ, ਛੁੱਟੀਆਂ 2 ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਮਤਲਬ ਕਿ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਨਾ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉਦੋਂ ਪਹਿਲਾਂ ਪਤਾ ਹੁੰਦਾ ਇਹਨਾਂ ਨੂੰ ਸਾਰਾ ਕੁਝ ਕਿ ਸਾਡੇ ਇਹ ਦ੍ਰਿਸ਼ ਨੇ। ਲੇਕਿਨ ਆ ਕੇ ਪੂਰੇ ਕਰਨੇ ਨੇ ਜਦੋਂ ਤੁਸੀਂ ਕਿਸੇ ਚੰਗੀ ਜਗ੍ਹਾ ਤੇ ਕੰਮ ਕਰਨਾ, ਪਹਿਲਾਂ ਨਹੀਂ ਪੂਰੇ ਕਰਨੇ ਆਪਨੇ। ਉੱਥੇ ਗੱਲ ਨਹੀਂ ਕਰਨੀ ਹੈ ਦੇਸੀ ਨੂੰ, ਉਹ ਹੈਫੇ ਨੂੰ ਨਹੀਂ ਆਖਣਾ ਹੈ ਬਿਲਕੁਲ ਵੀ ਕਿ ਯਾਰ ਤੂੰ ਮੇਰਾ ਹੱਕ ਮਾਰਨਾ ਪਿਆ, ਕਿਉਂਕਿ ਉੱਥੇ ਸਾਨੂੰ ਆਉਂਦੀ ਸ਼ਰਮ, ਠੀਕ ਹੈ। ਸਾਨੂੰ ਨਾ ਡਰ ਲੱਗਦਾ, ਸਾਨੂੰ ਸ਼ਰਮ ਆਉਂਦੀ ਹੈ, ਅਸੀਂ ਲਿਹਾਜ਼ ਕਰਨੇ ਆ, ਪਤਾ ਨਹੀਂ ਅਸੀਂ ਲਿਹਾਜ਼ ਕਿਸ ਚੀਜ਼ ਦਾ ਕਰਨੇ ਆ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕਿ ਨਾ, ਪਤਾ ਨਹੀਂ ਉਹ ਸਾਡੇ ਅੰਦਰ ਕਿਹੜਾ ਡਰ ਹੈ ਜੇ ਅਸੀਂ ਉਹ ਜੀ ਆਨੇ ਨਹੀਂ ਯਾਰ ਕਿ ਨਾਮ ਹੈ ਉਹਦੇ ਖਿਲਾਫ ਮੈਂ ਗੱਲ ਨਹੀਂ ਕਰਨੀ ਹੈ। ਅੱਛਾ, ਮੇਰਾ ਪੁਆਇੰਟ ਆਫ व्यू ਨਾ ਇਹਦੇ ਤੋਂ ਥੋੜਾ ਜਿਹਾ ਸਮਝ ਲਓ ਨੈਗੇਟਿਵ ਹੈ, ਕਿ ਮੈਂ ਆਪੋਜ਼ਿਟ ਕਹਿ ਸਕਦਾ, ਆਪੋਜ਼ਿਟ ਕਹਾਂਗਾ
ਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਦੱਸਾਂ ਨਾ, ਭਾਈ ਹੋਰੀ ਨਾ 16 ਸਾਲ ਦੀ ਏਜ ਵਿੱਚ ਆਏ ਸਾ ਜੇ ਸਪੇਨ ਨਾ, ਤੇ ਤਕਰੀਬਨ 16 ਸਾਲ ਸੇਮ ਹੀ ਪ੍ਰੈਸ ਵਿੱਚ ਸਪੈਨਿਸ਼ ਉਹਨਾਂ ਕੋ ਕੰਮ ਕੀਤਾ ਐਂਡ ਉਹਨਾਂ ਦੇਸੀ ਹੈਫ ਕੋ ਨਹੀਂ, ਕੰਮ ਮੈਂ ਕਰਨ ਦਾ 16 ਐਕਸਪੀਰੀਅੰਸ ਮੈਂ 16 ਸਾਲ ਕੰਮ ਕੀਤਾ ਹੈ ਸੇਮ ਜਗ੍ਹਾ ਤੇ, ਲੇਕਿਨ ਉਸ ਤੋਂ ਇਲਾਵਾ ਮੈਂ ਹੋਰ ਵੀ ਬੜੀਆਂ ਜਗ੍ਹਾ ਤੇ ਕੰਮ ਕੀਤਾ ਨਾਲ। ਲੇਕਿਨ ਮੇਰਾ ਦੇਖੋ ਮੇਰਾ ਆਵਾਜ਼ ਇਹਨਾਂ ਦੇਸੀਆਂ ਨਾਲ ਨਹੀਂ ਪਿਆ, ਮੈਂ ਕਿਸੇ ਦਾ ਕਹਿ ਸਕਦਾ ਦੇਸੀ ਇੰਪ੍ਰੈਸ਼ਨ ਨਾਲ, ਦੇਸੀ ਦੇਸੀ ਖਾਸੇ ਨਾਲ ਇਹਨਾਂ ਨਾਲ। ਹਾਂ, ਮੈਂ ਦੇਸੀਆਂ ਕੋ ਕੰਮ ਨਹੀਂ ਕੀਤਾ ਹੈ। ਮੈਂ ਆਇਆ 2020 ਵਿੱਚ ਸਪੇਨ ਨਾ, ਉਹਨਾਂ ਦਿਨਾਂ ਵਿੱਚ ਆਇਆ ਕਿ ਜਦੋਂ ਕਰੋਨਾ ਨਾ ਬਿਲਕੁਲ ਅਰੂਜ ਤੇ ਸੀ, ਇੱਕ ਵਾਰੀ ਖਤਮ ਹੋ ਕੇ ਨਾ ਤੇ ਦੁਬਾਰਾ ਸ਼ੁਰੂ ਹੋ ਰਿਹਾ ਸੀ। ਉਹਨਾਂ ਦਿਨਾਂ ਨਾ ਜਿਹੜੇ ਸਨ ਨਾ ਐਲੀਮੈਂਟਾਸੀਓਨ ਵਾਲੇ, ਉਹ ਬੜੇ ਅਰੂਜ ਤੇ ਸਨ। ਮਸਲਨ ਕੰਮ ਅੱਛਾ ਕੰਮ ਚੱਲਦਾ ਸੀ ਉਹਨਾਂ ਦਾ ਬਹੁਤ ਅਰੂਜ ਤੇ ਸੀ ਕਿ ਇੰਜ ਦਾ ਹਿਸਾਬ ਸੀ ਕਿ ਨਾਰਮਲ ਜਿਹੜਾ ਇੱਕ ਟਿਸ਼ੂ ਦਾ ਪੈਕ 4 ਯੂਰੋ ਦਾ ਲੱਭ ਰਿਹਾ ਨਾ, ਉਹ ਪ੍ਰਾਈਸ ਉਹਨਾਂ ਨੇ ਲਾ ਕੇ ਨਾ 8 ਯੂਰੋ ਦੀ, ਤੇ 8 ਯੂਰੋ ਦਾ ਵੇਚ ਰਹੇ ਸਨ ਜਿਨ੍ਹਾਂ ਕੋ ਮੈਂ ਕੰਮ ਕੀਤਾ ਨਾ। ਮੈਂ ਜਿਹੜੇ ਇੱਥੇ ਸਮਝ ਲਓ ਬਾਰਸਲੋਨਾ ਦੇ ਸੁਪਰ ਪਾਕਿਸਤਾਨੀ, ਸ਼ਾਇਦ ਮੈਂ ਪਹਿਲੇ ਵੀ ਇੱਕ ਵਰਡ ਯੂਜ਼ ਕੀਤਾ, ਉਹਨਾਂ ਨਾ ਤਕਰੀਬਨ 2 ਕੋਲ ਉਹਨਾਂ ਕੋ ਕੰਮ ਕੀਤਾ ਹੋਇਆ। ਤੁਸੀਂ ਯਕੀਨ ਨਹੀਂ ਕਰਨਾ, ਚਲੋ ਮੈਂ ਗੱਲ ਕੱਟਣ ਲੱਗਾ ਕਿ ਮੈਂ ਗੁਆਂਟਿਸ ਦਾ ਜਿਹੜਾ ਡੱਬਾ ਨਾ ਹਾਂ 35 ਯੂਰੋ ਦਾ ਮੈਂ ਦੁਕਾਨ ਤੋਂ ਲਿਆ। 35 ਯੂਰੋ ਤੁਸੀਂ ਇੱਥੋਂ ਹਿਸਾਬ ਲਾ ਲਓ ਤੇ ਉਹ ਮੈਨੂੰ 100% ਸ਼ੋਰਟੀ ਕੋ ਦੇਸੀ ਹੋਣਾ। ਹਾਂ ਬਿਲਕੁਲ ਸਾਰੀ ਗੱਲ। ਕਿਉਂਕਿ ਉਹ ਅਸੀਂ ਨਾ ਬੇਸਿਕ ਜਿਹੜੀ ਚੀਜ਼ ਹੈ, ਅਸੀਂ ਜਿਹੜਾ ਇੱਕ ਮਜਬੂਰ ਬੰਦਾ ਨਾ ਉਹਦੀ ਮਜਬੂਰੀ ਤੋਂ ਫਾਇਦਾ ਚੁੱਕਣ ਵਿੱਚ ਐਕਸਪਰਟ ਆ। ਇਹਦੇ ਤੋਂ ਵੱਧ ਕੇ ਅਸੀਂ ਕੁਝ ਇਹਦੇ ਤੋਂ ਮਸਲਨ ਇੱਕ ਘਟੀਆ ਤਰੀਨ ਕੰਮ ਹੈ, ਲੇਕਿਨ ਸਾਨੂੰ ਇਹ ਘਟੀਆ ਤਰੀਨ ਕੰਮ ਬੜਾ ਬਿਹਤਰੀਨ ਹੁੰਦਾ ਹੈ। ਠੀਕ ਹੈ, ਮੈਂ ਤੁਹਾਨੂੰ ਉਹ ਗੱਲ ਦੱਸਾਂ ਕਿ ਮੈਂ ਉਹ 2 ਸੁਪਰ ਪਾਕਿਸਤਾਨੀ ਨੇ ਅੱਜ ਕੱਲ ਇੱਕ ਮੈਂ ਉਹ ਹੈਫੇ ਕੋਲ ਵੀ ਕੰਮ ਕੀਤਾ 12 ਘੰਟੇ, ਜਿਹੜੇ ਅੱਜ ਕੱਲ ਇੱਕ ਡਾਇਰੈਕਟਰ ਨੇ 에ਅਰਲਾਈਨ ਵਿੱਚ ਨਾ, ਡਾਇਰੈਕਟਰ ਹੀ ਨੇ ਨਾ ਇੱਕ 에ਅਰਲਾਈਨ ਵਿੱਚ ਨਾ, ਦੇਸੀ 에ਅਰਲਾਈਨ ਵਿੱਚ, ਤੇ 12 ਘੰਟੇ ਕੰਮ ਹੁੰਦਾ ਸੀ, ਅੱਧੀ ਛੁੱਟੀ ਹੁੰਦੀ ਸੀ। ਅੱਧੀ ਛੁੱਟੀ ਵੀ ਕਿਸ ਤਰ੍ਹਾਂ ਹੁੰਦੀ ਸੀ ਕਿ ਤੁਸੀਂ ਕੰਮ ਤੇ ਆਏ ਹੋ ਨਾ, ਤੇ ਉਹ ਕਹਿਣਗੇ ਤੁਹਾਨੂੰ ਅੱਛਾ ਤੁਸੀਂ ਕੰਮ ਤੇ ਆਏ, ਤੁਸੀਂ ਵਾਪਸ ਰਹੋ ਜੋ ਤੁਸੀਂ ਇੰਨੇ 4 ਘੰਟੇ ਉਹ 6 ਘੰਟੇ ਬਾਅਦ ਫਿਰ ਵਾਪਸ ਆ ਜਾਈਏ। ਇਸ ਤਰ੍ਹਾਂ ਦਾ ਹਿਸਾਬ ਹੁੰਦਾ ਸੀ ਛੁੱਟੀ ਦਾ। ਮੈਂ ਕਿਹਾ ਛੁੱਟੀ ਹੈ ਹੀ ਕੋਈ ਨਹੀਂ, ਸਮਝ ਲਓ। ਹਾਂਜੀ, ਛੁੱਟੀ ਆਈ ਕੋਈ ਨਹੀਂ ਸੀ ਕਿ ਤੁਸੀਂ ਮਤਲਬ ਘੰਟਾ ਲਾ ਕੇ ਉੱਥੇ ਕੰਮ ਤੇ ਆਏ ਹੋ, ਤੇ ਫਿਰ ਤੁਹਾਨੂੰ ਉੱਥੋਂ ਆਉਂਦਾ ਹੈ ਕਿ ਜੀ ਅੱਜ ਤੁਸੀਂ ਛੁੱਟੀ ਕਰ ਲਓ, ਅੱਛਾ 6 ਘੰਟੇ ਬਾਅਦ ਵਾਪਸ ਆ ਜਾਓ। ਅੱਛਾ, ਇਹਦੇ ਜਿਹਨਾਂ ਮੈਂ ਇੱਕ ਗੱਲ ਹੋਰ ਕਰਨ ਲੱਗਾ, ਜਿਹੜੀ ਮੈਂ ਆਪ ਚੀਜ਼ ਅਬਜ਼ਰਵ ਕੀਤੀ ਹੈ ਨਾ, ਇਸ ਕੰਮ ਨੂੰ ਜ਼ਿਆਦਾ ਫਰੋਗ ਦੇਣ ਵਿੱਚ ਨਾ ਉਹ ਜਿਹੜੇ ਇੰਡੀਅਨ ਜਨਾਬ ਜਿਹੜੇ ਪੰਜਾਬੀ ਨੇ ਨਾ, ਉਹਨਾਂ ਨੇ ਆਪਣਾ ਬੜਾ ਅਹਿਮ ਕਿਰਦਾਰ ਅਦਾ ਕੀਤਾ ਇਹਦੇ ਵਿੱਚ। ਬਹੁਤ ਜ਼ਿਆਦਾ, ਮੈਂ 100% ਠੀਕ ਹੈ ਨਾ। ਜਿਹੜੇ ਪਾਕਿਸਤਾਨੀ ਜਿਹੜੇ ਨੇ ਨਾ, ਉਹ ਫਿਰ ਵੀ ਜਨਾ ਥੋੜਾ ਜਿਹਾ ਨਾ ਉਹ ਕਰ ਜਾਂਦੇ ਨੇ ਕਿ ਯਾਰ ਮੈਂ 500 ਤੇ ਜਾਂ ਮੈਂ 600 ਤੇ ਮੈਂ ਕੰਮ ਨਹੀਂ ਕਰਨਾ ਹੈ, ਠੀਕ ਹੈ ਨਾ। ਲੇਕਿਨ ਜਿੰਨੇ ਮੁੰਡੇ ਇੰਡੀਅਨ ਨੇ ਜਾਂ ਜਿਹੜੀਆਂ ਕੁੜੀਆਂ ਨੇ, ਉਹ ਕਹਿੰਦੀਆਂ ਠੀਕ ਹੈ ਕੋਈ ਨਹੀਂ ਮਸਲਾ ਹੈ, ਅਸੀਂ ਜਿੰਨਾ ਕੰਮ ਕਰ ਲੈਂਦੀਆਂ, ਜਿਹਦੀ ਵਜ੍ਹਾ ਤੋਂ ਇਸ ਚੀਜ਼ ਨੂੰ ਨਾ ਸ਼ੈ ਮਿਲਦੀ ਹੈ, ਤੇ ਉਹ ਜਿੰਨਾ ਹੈਫੇ ਕਹਿੰਦਾ ਠੀਕ ਹੈ ਜੇ ਉਹ ਕੰਮ ਪੈ ਕਰਦਾ ਤੇ ਇਹ ਕਿਉਂ ਨਹੀਂ ਕਰ ਸਕਦਾ। ਜ਼ਾਹਿਰੀ ਗੱਲ ਹੈ, ਉਹ ਆਹੀ ਚੀਜ਼ ਹੈ। ਪਾਕਿਸਤਾਨੀ ਫਿਰ ਵੀ ਜਿਹੜਾ ਨਾ ਤਕਰੀਬਨ ਉਹ ਕਹਿੰਦਾ ਕਿ ਮੈਨੂੰ ਘੱਟੋ ਘੱਟ ਨਾ 800-900 ਤਾਂ ਦਿਓ ਮੈਨੂੰ, ਲੇਕਿਨ ਅਜੇ ਜ਼ਿਆਦਾ ਦੂਰ ਦੀ ਗੱਲ ਨਹੀਂ ਹੈ, ਤਕਰੀਬਨ 1 ਮਹੀਨਾ ਪਹਿਲਾਂ ਦੀ ਗੱਲ ਹੈ। ਮੇਰਾ ਇੱਕ ਦੋਸਤ ਇੰਡੀਅਨ ਹੈ, ਠੀਕ ਹੈ ਨਾ, ਉਹਦਾ ਨਾਲ ਰਹਿਣ ਵਾਲਾ ਮੁੰਡਾ ਇੱਕ ਦੋਨਾਂ ਤੇ ਕੰਮ ਤੇ ਗਿਆ ਹੈ 500 ਰੁਪਏ ਤੇ, ਛੁੱਟੀ ਕੋਈ ਨਹੀਂ ਹੈ, ਠੀਕ ਹੈ ਨਾ। ਉਹਨੇ ਕਿਹਾ ਜੀ ਛੁੱਟੀ ਮੈਂ ਕੋਈ ਨਹੀਂ ਦੇਣੀ ਹੈ, ਤੇ 500 ਰੁਪਇਆ ਦੇਣ ਦਾ ਪੇਪਰ ਕੋਈ ਨਹੀਂ ਉਹਦੇ ਕੋਲ ਹੈ, ਤੇ ਉਹਦੇ ਕੋਲ ਜਾ ਕੰਮ ਲੱਗਾ ਵੇ 500 ਯੂਰੋ ਤੇ, ਛੁੱਟੀ ਕੋਈ ਨਹੀਂ ਹੈ, 12 ਘੰਟੇ ਡਿਊਟੀ ਹੈ। ਉਹਨੇ ਕਿਹਾ 12 ਤੋਂ 13 ਘੰਟੇ ਡਿਊਟੀ ਹੋਏਗੀ, ਉਹ ਵੀ 12 ਘੰਟੇ ਵੀ ਫਿਕਸ ਕੋਈ ਨਹੀਂ ਹੈ, ਸਿੱਧੀ ਗੱਲ। ਮਤਲਬ ਕਿ ਵੱਧ ਘੱਟ ਹੋ ਜਾਂਦਾ ਉਹਨਾਂ ਵਿੱਚ, ਉਹਦੇ ਵਿੱਚ ਉਹਨਾਂ ਨੂੰ ਉਹਦੇ ਘਰ ਜਿਹੜਾ ਫਲੈਟ ਦਾ ਕੰਮ ਵੀ ਸਾਰਾ ਉਹਦੇ ਕੋਲੋਂ ਕਰਵਾਉਣਗੇ, ਖਾਣਾ ਵੀ ਉਹਦੇ ਕੋਲੋਂ ਬਣਵਾਉਣਗੇ, ਸਾਰਾ ਕੁਝ ਉਹਨੇ। ਜ਼ਾਹਿਰ ਗੱਲ ਉਹ ਗੁਲਾਮ, ਉਹ ਸਮਝ ਲਓ ਕਿ ਉਹ ਚੀਜ਼ ਅੰਡਰ ਹੀ ਆ। ਇਹ ਚੀਜ਼ ਇੱਕ ਮੇਰੇ ਵੀ ਮਾਈਂਡ 'ਚ ਕਿ ਅੱਛਾ ਪਾਕਿਸਤਾਨੀ, ਖਾਸ ਕਰਕੇ ਪਾਕਿਸਤਾਨੀ ਹੈਫਿਆਂ ਦੇ ਤੇ ਫੇਵਰੇਟ ਨੇ ਨਾ ਇੰਡੀਅਨ ਪੰਜਾਬ ਵਾਲੇ ਜਿੰਨੇ ਵੀ ਬੰਦੇ ਨੇ ਨਾ, ਮੈਂ ਤੁਹਾਨੂੰ ਉਹ ਕੋਈ ਤੰਜ਼ ਨਹੀਂ ਕਰ ਰਿਹਾ, ਕੋਈ ਕ੍ਰਿਟਿਸਾਈਜ਼ ਨਹੀਂ ਕਰ ਰਿਹਾ, ਲੇਕਿਨ ਹਕੀਕਤ ਹੈ। ਇੱਕ ਸਾਡੇ ਕੋਲ ਮਿਸਾਲ ਹੈ, ਸਾਡੇ ਕੋਲ ਜਿਹੜਾ ਪੈਸਾ ਉਹ ਦੇ ਕੇ ਜਾਂਦਾ ਫਰੂਟ ਤੇ ਸਬਜ਼ੀਆਂ ਦੇ ਕੇ ਜਾਂਦਾ ਨਾ, ਸਾਰੇ ਇੰਡੀਅਨ ਨੇ, ਉਹਦੇ ਕੋਲ ਸਾਰੇ ਇੰਡੀਅਨ ਨੇ। ਬਿਲਕੁਲ, ਸਾਡੇ ਸਾਨੂੰ ਜਿਹੜਾ ਸਮਾਨ ਦੇ ਕੇ ਜਾਂਦੇ ਨੇ ਸਾਰੇ ਇੰਡੀਅਨ ਨੇ, ਸਾਰੇ ਇੰਡੀਅਨ ਨੇ ਉਹਦੇ, ਕੋਈ ਪਾਕਿਸਤਾਨੀ ਟਿਕਦਾ ਹੀ ਨਹੀਂ ਹੈ, ਕਿਉਂਕਿ ਪਾਕਿਸਤਾਨੀ ਜਨਾ ਉਹ ਥੋੜਾ ਜਿਹਾ ਉਹ ਕਰ ਜਾਂਦੇ ਨੇ, ਕਹਿੰਦੇ ਕਿ ਨਹੀਂ ਯਾਰ ਇਹਨੇ ਚ ਵਾਰਾ ਨਹੀਂ ਖਾਂਦਾ, ਐਨੇ ਵਿੱਚ ਵਾਰਾ ਨਹੀਂ ਖਾਂਦਾ। ਉਹ ਮੈਂ ਗੱਲ ਕਰ ਰਿਹਾ ਸਾਂ ਉਹਨਾਂ ਦੀ। ਉਸ ਤੋਂ ਬਾਅਦ ਨਾ ਫਿਰ ਮੈਂ ਇੱਕ ਇੰਪ੍ਰੈਸ ਇੱਕ ਹੋਰ ਚ ਲੱਗਿਆ ਸਾਂ, ਉਹ ਸੀ ਜਨਾਬ ਹੈਫੇ ਸਾਂ ਜੇਲਮ ਦੇ, ਠੀਕ ਹੈ। ਨਵਾਂ ਸਾਂ ਬਿਲਕੁਲ, ਜ਼ਬਾਨ ਦੀ ਅਲਿਫ ਬੇ ਨਹੀਂ ਸੀ ਆਉਂਦੀ, ਕਾਨੂੰਨ ਦਾ ਬਿਲਕੁਲ ਨਹੀਂ ਸੀ ਪਤਾ, ਠੀਕ ਹੈ। ਉੱਥੇ ਆ ਕੇ ਮੈਨੂੰ ਆਸਤਾ ਮੈਂ ਕਾਨੂੰਨ ਦਾ ਨਾ ਥੋੜਾ ਜ਼ਬਾਨ ਤੇ ਵੀ ਅਬੂਰ ਹਾਸਿਲ ਕੀਤਾ। ਨਾ ਸ਼ੁਰੂ ਦੇ ਦਿਨਾਂ 'ਚ ਤੁਹਾਨੂੰ ਪਤਾ ਕਿ ਰਾਤ ਦੇ ਟਾਈਮ ਨਾਲ ਕਰਫਿਊ ਲੱਗ ਜਾਂਦਾ ਹੁੰਦਾ ਸੀ, 9 ਤੋਂ 9 ਸਿਰਫ ਤੁਸੀਂ ਕੁਝ ਵੀ ਹੁੰਦਾ ਸੀ, 9 ਤੋਂ 9 ਤੁਸੀਂ ਟਰੈਵਲ ਕਰ ਸਕਦੇ ਸੋ, ਜਾਂ ਫਿਰ
ਦੁਕਾਨ ਸ਼ੁਕਾਨ ਜੋ ਵੀ ਹੈ ਨਾ ਤੁਸੀਂ 9 ਵਜੇ ਤੱਕ ਓਪਨ ਕਰ ਸਕਦੇ ਹੋ, ਉਸ ਤੋਂ ਬਾਅਦ ਖਤਮ ਹੋ ਜਾਂਦਾ ਸੀ ਸਾਰਾ ਨਾ। ਤੇ ਮੈਂ ਜੋ ਉੱਥੇ ਕੰਮ ਸ਼ੁਰੂ ਕੀਤਾ ਉਹਨਾਂ ਨੇ ਨਾ 9 ਤੋਂ 9 ਰੱਖਿਆ, ਕਹਿੰਦੇ ਨੇ 12 ਘੰਟੇ ਤੇਰੀ ਡਿਊਟੀ ਨਾ। ਫਿਰ ਕਰਨੀ ਇੰਜ ਹੋਈ, ਮੈਂ ਉੱਥੇ 6 ਮਹੀਨੇ ਕੰਮ ਕੀਤਾ ਸੀ। ਕਰਨੀ ਇੰਜ ਹੋਈ ਕਿ ਉਹਨਾਂ ਨੇ ਨਾ ਲਾਕਡਾਊਨ ਨਾ 11 ਵਜੇ ਤੱਕ ਕਰ ਦਿੱਤਾ। ਜਦੋਂ ਮੇਰੀ ਉਹਦੇ ਨਾਲ ਗੱਲ ਹੋਈ ਸੀ ਨਾ ਉਹ ਹਾਫੇ ਨਾਲ, ਤੇ ਉਹਨੇ ਕਿਹਾ ਸੀ ਕਿ ਜੀ 9 ਤੋਂ 9 ਕੰਮ ਕਰਨਾ, ਠੀਕ ਹੈ। ਮੈਂ 9 ਤੋਂ 9 ਦੇ ਉਹ ਕੰਮ ਕਰਦਾ ਹਾਂ, ਨਾਲ ਹੀ ਜਦੋਂ 11 ਹੋਇਆ ਨਾ ਉਹਨੇ ਮੈਨੂੰ ਬੋਲਾ ਜਾ ਕਿਹਾ ਖੜਾ ਜੀ ਕੱਲ ਤੋਂ ਤੁਸੀਂ ਨਾ 11 ਵਜੇ ਤੱਕ ਡਿਊਟੀ ਕਰਨੀ ਹੈ, 14 ਘੰਟੇ, ਠੀਕ ਹੈ। ਤੇ ਅੱਧੀ ਛੁੱਟੀ ਹੁੰਦੀ ਸੀ। ਬੋਸ ਫਿਰ ਥੋੜਾ ਜਿਹਾ ਮੇਰੀ ਨਾ ਜਿਹੜੀ ਤਬੀਅਤ ਹੈ ਨਾ ਰੈਬਲਸ ਹੈ, ਮੈਂ ਕਿਹਾ ਜੀ ਤੁਸੀਂ ਮੈਨੂੰ ਨਾ 9 ਤੋਂ 9 ਦਾ ਕਿਹਾ ਸੀ, ਮੈਂ ਤੇ ਐਨੇ ਘੰਟੇ ਕਰਨੇ। ਫਿਰ ਉਹਦਾ ਤਰੀਕਾਕਾਰ ਮੈਂ ਪਤਾ ਕੀ ਕੀਤਾ ਸੀ, ਉਹਦਾ ਮੈਂ ਕੀਤਾ ਸੀ ਕਿ ਮੈਂ ਫਿਰ ਸਵੇਰ ਲੇਟ ਆ ਜਾਂਦਾ ਸਾਂ, 11 ਵਜੇ ਆ ਜਾਂਦਾ ਸਾਂ। ਤੇ ਉਹਦੇ ਕੋਲੋਂ ਛੁੱਟੀ ਵੀ ਪੂਰੀ ਮੈਂ ਨਾ ਉਹਦੇ ਤੇ ਲਈ ਸੀ, ਸਮਝ ਲਓ ਲੜ ਕੇ ਲਈ ਸੀ। ਪਰ ਮੈਂ ਨਹੀਂ ਜੇ ਆਣਾ, ਜੇ ਕਹੋ ਕਰਨਾ ਜੇ ਰੱਖਣਾ ਜੇ ਰੱਖ ਲਓ, ਨਹੀਂ ਤੇ ਮੈਂ ਚੱਲਾਂ। ਲੇਕਿਨ ਇੱਕ ਚੀਜ਼ ਹੈ ਕਿ ਮੇਰੇ ਕੋਲ ਪੇਪਰ ਸਾਂ, ਮੈਂ ਆਇਆ ਪੇਪਰਾਂ ਤੇ ਸਾਂ, ਮੈਨੂੰ ਇਸ ਚੀਜ਼ ਦਾ ਹੋਇਆ। ਮੈਂ ਤੇ ਜਿਹੜੇ ਦੇਸੀ ਹੈਫੇ ਜੋ ਉਹਨਾਂ ਦੇ ਬਹੁਤ ਸਖਤ ਖਿਲਾਫ ਹਾਂ, ਬਹੁਤ ਸਖਤ। ਚੰਗੇ ਤੁਸੀਂ ਜਿਹੜਾ ਜ਼ੁਲਮ ਵੇਖਿਆ ਸਾਰੀ ਗੱਲ ਤਾਂ ਜੋ ਕਿ ਹਾਲਾਤ। ਨਹੀਂ ਮੈਂ ਤੇ ਸੁਣ ਕੇ ਖਿਲਾਫ ਹੈ ਨਾ, ਮੈਂ ਤੇ ਸੁਣ ਕੇ ਖਿਲਾਫ ਹਾਂ। ਮੈਂ ਨਾ ਅੱਛਾ ਇੱਕ ਹੋਰ ਜਿਹੜਾ ਮੇਰੇ ਜਿਹੜਾ ਜ਼ਿਹਨ 'ਚ ਇੱਕ ਸਟੋਰੀ ਆ ਰਹੀ ਸੀ ਨਾ, ਬਲਕਿ ਇਹ ਸਟੋਰੀ ਜਿਹੜੀ ਹੈ ਨਾ ਇਹ ਉਹ ਵੇ ਜਿਹਦੀ ਮੈਂ ਆਪਣੀ ਅੱਖਾਂ ਨਾਲ ਦੇਖੀ ਹੋਈ ਹੈ, ਠੀਕ ਹੈ ਨਾ, ਇਹ ਸੁਣੀ ਨਹੀਂ ਹੈ, ਆਪਣੀ ਅੱਖਾਂ ਨਾਲ ਸਟੋਰੀ ਦੇਖੀ ਹੈ। ਸਾਡੇ ਨਾਲ ਨਾ ਕੁਛ ਅਰਸਾ ਪਹਿਲਾਂ ਨਾ ਸਾਡੇ ਨਾਲ ਇੱਕ ਮੁੰਡਾ ਰਹਿੰਦਾ ਹੁੰਦਾ ਸੀ, ਉਹ ਪਿੱਛੋਂ ਸਰਗੋਧੇ ਦਾ ਸੀ, ਉਹ ਮੁੰਡਾ, ਨਾਂ ਨਹੀਂ ਮੈਂ ਉਹਦਾ ਲੈਣਾ ਹੈ, ਠੀਕ ਹੈ। ਸਾਡੇ ਨਾਲ ਰਹਿੰਦਾ ਹੁੰਦਾ ਸੀ, ਉਹਨੂੰ ਇੱਥੋਂ ਛੱਡ ਕੇ ਬਾਰਸੋਂ ਛੱਡ ਕੇ ਚਲਾ ਗਿਆ ਉਹ ਇੱਥੋਂ, ਠੀਕ ਹੈ। ਕਿਉਂਕਿ ਜਿਸ ਟਾਈਮ ਉਹਦੀ ਆਖਰੀ ਵਾਰੀ ਜਦੋਂ ਹੈਫੇ ਨਾਲ ਲੜਾਈ ਵਗੈਰਾ ਹੋਈ ਜਾਂ ਨਾ ਉਹ ਕੰਮ ਦੀ ਵਜ੍ਹਾ ਤੋਂ, ਤੇ ਉਸ ਤੋਂ ਬਾਅਦ ਫਿਰ ਉਹ ਬਾਰਸੋਂ ਛੱਡ ਕੇ ਚਲਾ ਗਿਆ ਇੱਥੋਂ ਹੀ। ਅੱਛਾ ਉਹ ਨਾ ਉਹਦੀ ਡਿਊਟੀ ਸੀ, ਉਹਦੇ ਕੋਲ ਪੇਪਰ ਨਹੀਂ ਸਨ ਹੈ, ਉਹ ਡਿਊਟੀ ਕਰਦਾ ਸੀ ਸਵੇਰ 9 ਤੋਂ ਰਾਤੀ 11 ਵਜੇ ਤੱਕ, ਠੀਕ ਹੈ ਨਾ। ਦਿਨ ਦੇ ਟਾਈਮ ਜਾਂ ਨਾ ਕਿਸੇ ਟਾਈਮ ਰੈਸਟ ਤੇ ਆ ਜਾਂਦਾ ਸੀ, ਕਿਸੇ ਟਾਈਮ ਕੋਈ ਨਹੀਂ ਸੀ ਆਉਂਦਾ, 2 ਘੰਟੇ ਰੈਸਟ ਹੁੰਦੀ ਸੀ, ਉਹ ਵੀ ਜਨਾ ਕਿਸੇ ਟਾਈਮ ਆ ਗਿਆ ਤੇ ਕਿਸੇ ਟਾਈਮ ਕੋਈ ਨਹੀਂ, ਠੀਕ ਹੈ ਨਾ। ਆਇਆ ਰੋਟੀ ਖਾ ਕੇ ਤੁਰ ਗਿਆ, ਕਿਸੇ ਟਾਈਮ ਉੱਥੇ ਹੀ ਰੋਟੀ ਖਾ ਲਈ ਤੇ ਬਸ, ਠੀਕ ਹੈ ਨਾ, ਨਿਜ਼ਾਮ ਚੱਲਦਾ ਸੀ ਇਹਦਾ 9 ਤੋਂ ਰਾਤੀ 11। ਲੇਕਿਨ ਘਰ ਆਉਂਦਿਆਂ ਨੂੰ 12 ਵੱਜ ਜਾਂਦੇ ਸਨ, ਕਿਉਂਕਿ ਦੁਕਾਨ ਬੰਦ ਕਰਦਿਆਂ ਉਸ ਬੰਦੇ ਦੀਆਂ ਤਕਰੀਬਨ 3 ਤੋਂ 4 ਸੈਂਟਰ ਵਿੱਚ ਦੁਕਾਨਾਂ ਸਨ, ਤੇ ਉਹਨਾਂ ਨੇ ਮਤਲਬ ਕਿ ਸਾਰੀਆਂ ਦੁਕਾਨਾਂ ਬੰਦ ਕਰਾ ਕੇ ਹਿਸਾਬ ਕਰਕੇ ਤੇ ਫਿਰ ਉਹਨੇ ਘਰ ਆਉਣਾ ਹੁੰਦਾ ਸੀ, ਠੀਕ ਹੈ ਨਾ। ਉਹਨੂੰ 12 ਵੱਜ ਜਾਂਦੇ ਸਨ ਘਰ ਆਉਂਦਿਆਂ, 12 ਵਜੇ ਉਹਨੇ ਘਰ ਆਉਣਾ। ਤੇ ਉਹਦੇ ਸ਼ਹਿਰ ਦੀ ਜਿੰਨਾ ਰਾਣਾ ਸਾਹਿਬ ਹੁੰਦੇ ਸਨ, ਅੱਲਾ ਉਹਨਾਂ ਦਾ ਭਲਾ ਕਰੇ, ਤੇ ਉਹਨਾਂ ਉਹਦੇ ਵਾਸਤੇ ਨਾ ਰੋਟੀ ਛੋਟੀ ਬਣਾ ਦੇਣੀ ਕਰਨੀ, ਤੇ ਉਹਨੇ ਉਹ ਆ ਕੇ ਫਿਰ ਰੋਟੀ ਛੋਟੀ ਉਹਨੇ ਖਾ ਲੈਣੀ ਕਰਨੀ ਉਹਦੇ ਨਾਲ ਬਹਿ ਕੇ, ਠੀਕ ਹੈ। ਮਤਲਬ ਕਿ ਰੋਜ਼ ਤਕਰੀਬਨ 15 ਘੰਟੇ ਡਿਊਟੀ ਬੰਦੀ ਸੀ ਉਹਦੀ, ਇਸ ਬੰਦੇ ਦੀ। ਸੌਂਦਿਆਂ ਕਮ ਸੇ ਕਮ 12 ਵਜੇ ਆਇਆ, 1-2 ਵਜ ਹੀ ਜਾਂਦਾ। ਹਾਂਜੀ, ਉਸ ਤੋਂ ਬਾਅਦ ਨਾ ਉਹਦੀ ਇੱਕ ਛੁੱਟੀ ਸੀ ਉਸ ਟਾਈਮ, ਠੀਕ ਹੈ। ਬਾਅਦ ਕੀ ਹੋਇਆ ਕਿ ਛੁੱਟੀ ਜਿਹੜੀ ਹੈ ਨਾ ਉਹਨੇ ਉਹਨੂੰ ਕਿਹਾ ਕਿ ਜਾਂ ਨਿਜ਼ਾਮ ਨਹੀਂ ਚੱਲਦਾ ਤੇ ਤੂੰ ਨਾ ਜੁਮੇ ਵਾਲੇ ਦਿਨ ਛੁੱਟੀ ਹੁੰਦੀ ਸੀ ਉਹਦੀ, ਕਿ ਤੂੰ ਨਾ ਜੁਮੇ ਵਾਲੇ ਦਿਨ ਨਾ ਰਾਤੀ ਨਾ 9 ਵਜੇ ਆ ਜਾ ਕਰ ਤੇ ਦੁਕਾਨਾਂ ਬੰਦ ਕਰਾ ਕੇ ਨਾ ਟੁੱਟ ਜਾਇਆ, ਸਹੀ ਹੈ। ਅੱਛਾ, ਉਹ ਕਹਿੰਦਾ ਚਲੋ ਸਹੀ ਹੈ, ਠੀਕ, ਕੋਈ ਨਹੀਂ ਮਸਲਾ, ਮੈਂ 9 ਵਜੇ ਆ ਜਾ ਕਰਾਂਗਾ। ਉਹ ਜੁਮੇ ਵਾਲੇ 9 ਵਜੇ ਜਾਣਾ ਸ਼ੁਰੂ ਹੋ ਗਿਆ, ਮਹੀਨਾ 2 ਲੰਘਿਆ ਤੇ ਉਹਨੇ ਹੈਫੇ ਨੇ ਆਖਿਆ ਤੂੰ ਨਾ 7 ਵਜੇ ਆ ਜਾ ਕਰ, 2 ਘੰਟੇ ਹੋਰ ਪਿੱਛੇ, 2 ਹੋਰ ਘੰਟੇ ਹੋਰ ਪਿੱਛਾ ਜਾ। 7 ਤੋਂ 5 ਤੋਂ ਬਾਅਦ ਉਹਨੇ ਲੱਗੀ ਆਖਿਆ, ਉਹਨੇ ਕਿਹਾ ਤੂੰ ਜੁਮਾ ਪੜ ਕੇ ਆ ਜਾ ਕਰ, ਠੀਕ ਹੈ। ਛੁੱਟੀ ਗਈ ਤੇਲ ਲੈਣ, ਛੁੱਟੀ ਖਤਮ ਹੋ ਗਈ ਬਿਲਕੁਲ। ਮਤਲਬ ਕਿ ਉਹਨੇ ਜਨਾਬ ਸਵੇਰੇ ਉੱਠਣਾ ਕਰਨਾ, ਉੱਠ ਕੇ ਤੇ ਕੀ ਨਾਮ ਹੈ ਉਹ ਜੁਮਾ ਸ਼ੁਮਾ ਪੜ੍ਹਨਾ ਤੇ ਜੁਮਾ ਪੜ ਕੇ ਤੇ ਜਨਾਬ ਉਹ ਚਲਾ ਜਾਣਾ ਕਰਨਾ। ਅੱਛਾ ਹੈਫੇ ਨੇ ਜਨਾਬ ਉਹ ਜਿਹੜੀ ਛੁੱਟੀ ਦੇ ਜਿਹੜੇ ਘੰਟੇ ਸਨ, ਜਿਹੜਾ ਜੁਮਾ ਪੜ ਕੇ ਜਾਂਦਾ ਸੀ, ਉਹ ਪੂਰੇ ਇਸ ਤਰ੍ਹਾਂ ਕੀਤੇ, ਮੰਗਲ ਵਾਲੇ ਦਿਨ ਸਵੇਰੇ ਉਹ 7 ਵਜੇ ਜਾਂਦਾ ਸੀ। ਵੈਰੀ ਗੁੱਡ। ਉਹਨੂੰ ਸਵੇਰੇ 7 ਵਜੇ ਬੁਲਾਉਣਾ ਸ਼ੁਰੂ ਕਰ ਛੱਡਿਆ, ਉਹਦਾ ਪਾਣਾ ਦੇ ਗਿਆ ਸੀ, ਠੀਕ ਹੈ ਨਾ। 7 ਵਜੇ ਉੱਥੇ ਬੁਲਾਉਣਾ ਸ਼ੁਰੂ ਕਰ ਛੱਡਿਆ। ਫਿਰ ਪਹਿਲਾਂ ਇੱਕ ਦਿਨ ਬੁਲਾਇਆ, ਫਿਰ ਹਫਤੇ ਦੇ 1-2 ਹੋਰ ਦਿਨ ਸੀ, ਮੈਨੂੰ ਉਹ ਦਿਨ ਯਾਦ ਹੈ, ਉਹ ਦਿਨ ਵੀ ਉਹਨੇ ਕਿਹਾ ਤੂੰ 7 ਵਜੇ ਆ ਜਾ ਕਰ। ਸਹੀ ਹੋ ਗਿਆ, ਠੀਕ ਹੋ ਗਿਆ, ਸਹੀ ਹੈ। ਅੱਛਾ ਉਹ ਨਾ ਬਿਮਾਰ ਹੋਣਾ ਸ਼ੁਰੂ ਹੋ ਗਿਆ। ਸਾਰੀ ਗੱਲ ਨੀਂਦ ਨਹੀਂ ਪੂਰੀ ਹੋ ਰਹੀ, ਤੇ ਨੀਂਦ ਨਹੀਂ ਪੂਰੀ ਹੋ ਰਹੀ ਸੀ, ਠੀਕ ਹੈ ਨਾ। ਉਹ ਚਿਚੜਾਪਨ ਉਹਦੇ ਚ ਆ ਗਿਆ, ਖਾਣਾ ਹਜ਼ਮ ਨਾ ਹੋਣਾ ਉਹਦਾ, ਠੀਕ ਹੈ ਨਾ। ਉਹ ਬਿਮਾਰ ਹੋਣਾ ਸ਼ੁਰੂ ਹੋ ਗਿਆ ਜਨਾ। ਰਾਤ ਨੂੰ ਜਨਾ ਉਹ ਸਮਝ ਲਓ 15 ਘੰਟੇ ਕੰਮ ਕਰਕੇ ਆ ਕੇ ਬੰਦਾ ਜਨਾ ਉਹ ਡਿੱਗ ਪੈਂਦਾ ਵੇ, ਲੇਕਿਨ ਉਹਨੂੰ ਨੀਂਦ ਨਹੀਂ ਸੀ ਆਉਂਦੀ ਬਿਲਕੁਲ। ਉਹਨੂੰ ਕਹਿੰਦਾ ਭਾਈ ਮੈਨੂੰ ਨੀਂਦ ਹੀ ਨਹੀਂ ਆਉਂਦੀ ਹੈ, ਮੈਂ ਕੀ ਕਰਾਂ, ਮੈਂ ਆ ਕੇ ਲੇਟਾ ਰਹਿਣਾ ਸਵੇਰੇ ਹੋ ਜਾਂਦਾ, ਉਂਝ ਹੀ ਮੈਨੂੰ ਉੱਠ ਕੇ ਕਮਰੇ ਟੁੱਟ ਜਾਂਦਾ ਵਾ। ਬਿਹਤਰ ਸੀ ਉਹਨੂੰ ਕਹਿੰਦਾ ਤੂੰ ਕੰਮ ਛੱਡ ਦੇ, ਠੀਕ ਹੈ ਨਾ। ਨਹੀਂ ਉਹ ਫਿਰ ਨਾ ਜਿਸ ਟਾਈਮ ਉਹ ਨਾ
ਫਿਰ ਇਸ ਵਜ੍ਹਾ ਤੋਂ ਨਾ ਫਿਰ ਉਹਦੀ ਲੜਾਈ ਹੋ ਗਈ ਉੱਥੇ ਹਾਫੇ ਨਾਲ ਹੈਫੇ ਨਾਲ। ਇਹਦੀ ਗੱਲ ਜਦੋਂ ਤੁਸੀਂ ਤੁਹਾਡਾ ਮੂਡ ਨਹੀਂ ਸਹੀ ਉਮਰ ਉਹਦੀ 24 ਸਾਲ, ਠੀਕ ਹੈ ਨਾ। ਜਿਸ ਟਾਈਮ ਉਹਨੇ ਕੰਮ ਸ਼ੁਰੂ ਕੀਤਾ ਦੇਸੀ ਹੈਫੇ ਕੋ ਤਕਰੀਬਨ ਉਸ 20 ਸਾਲ ਦਾ ਸੀ, ਬਿਲਕੁਲ ਜਵਾਨ ਬੱਚਾ ਹੁੰਦਾ ਬਿਲਕੁਲ। ਤੇ 24 ਸਾਲ ਵਿੱਚ ਉਮਰ 'ਚ ਉਹਦਾ ਇਹ ਹਾਲ ਹੋ ਗਿਆ ਸੀ ਕਿ ਉਹਦੇ ਕੋਲ ਸਜਦੇ ਨਹੀਂ ਸੀ ਜਾਣ ਹੁੰਦਾ, ਕਿ ਉਹਦੇ ਕੋਲ ਖਲੋ ਕੇ ਨਾ ਸਾਰੀ ਦਿਹਾੜੀ ਤੇ ਉਹਦੇ ਪੈਰ ਜਨਾ ਉਹ ਇੰਦੇ ਹੋ ਗਏ ਸੋਜ ਜਾਣ, ਮਤਲਬ ਕਿ ਉਹਦਾ ਬੁਰੀ ਹਾਲਤ ਹੋ ਗਈ ਸੀ। ਸਾਰਾ ਦਿਨ ਟੋਰੀ ਰੱਖਣਾ ਨੂੰ, ਕਦੀ ਪਾਨ ਦੇ ਕੇ ਆ, ਕਦੀ ਕੁਛ ਕਰ, ਕਦੀ ਕੁਛ ਕਰ। ਅੱਛਾ, ਠੀਕ ਹੈ ਨਾ। ਇੱਕ ਚੀਜ਼ ਹੋਰ ਬੜੀ ਨਾ ਪ੍ਰੋਬਲਮ ਹੈ। ਮੈਂ ਨਾ ਲਿਡਲ ਜੈਸਾ ਵੱਡਾ ਇੰਪ੍ਰੈਸਾ ਵੀ ਵੇਖਿਆ। ਲਿਡਲ ਦੇ ਉੱਤੇ ਜਿਹੜੇ ਕਾਖੇਰੋ ਬੈਠੇ ਹੁੰਦੇ ਨੇ, ਉਹਨਾਂ ਦੇ ਕੋਲ ਜਨਾਬ ਬਕਾਇਦਾ ਇੱਕ ਟੇਬਲ ਹੈ, ਉਹਦੇ ਤੇ ਬਹਿ ਕੇ ਉਹ ਕੰਮ ਕਰ ਰਹੇ ਹੁੰਦੇ ਨੇ। ਲੇਕਿਨ ਸਾਡੇ ਜਿਹੜੇ ਦੇਸੀ ਹੈਫੇ ਨੇ, ਉਹਨਾਂ ਨੂੰ ਤੇ ਹਰੇ ਉਹ ਕਾਖੇ ਤੇ ਟੇਬਲ ਨਾਲ ਨਫ਼ਰਤ ਹੈ। ਹਾਂ ਬਿਲਕੁਲ ਬਿਲਕੁਲ, ਉਹ ਖਲੋ ਕੇ ਤੁਸੀਂ ਡੀਲ ਕਰਨਾ ਕਿ 12 ਘੰਟੇ ਤੁਸੀਂ ਮੁਸਲਸਲ ਖਲੋ ਕੇ ਰਹਿਣਾ। ਫਰਜ਼ ਕਰੋ ਮੈਂ ਆਪਣੀ ਤੁਹਾਨੂੰ ਗੱਲ ਦੱਸਾਂ, ਮੈਂ ਨਾ ਪਾਕਿਸਤਾਨ 'ਚ ਆਫਿਸ ਵਰਕ ਜ਼ਿਆਦਾ ਕੀਤਾ ਨਾ। ਆਫਿਸ ਵਰਕ ਕੀਤਾ ਤੇ ਉਸ ਤੋਂ ਬਾਅਦ ਜੇ ਅਗਰ ਤੁਸੀਂ ਮੇਰੇ ਜੇ ਬੰਦਾ ਜਾ ਕੇ 12 ਘੰਟੇ ਮੁਸਲਸਲ ਉਹਨੇ ਖਲੋਣਾ ਵੇ ਤੇ ਉਹ ਆਇਆ ਵੀ ਪਹਿਲੀ ਵਾਰੀ, ਤੇ ਉਹਨੇ ਫਿਰ ਦੇਸੀ ਹਾਫਿਆਂ ਨੂੰ ਉਹਨਾਂ ਦੇ ਹੱਕ 'ਚ ਗੱਲ ਕਰਨੀ। ਅੱਛਾ, ਇੱਕ ਹੋਰ ਚੀਜ਼ ਐਡ ਕਰਾਂਗਾ। ਬਦਲੋ ਨਾਲ ਮਸੇਨ ਸੀ ਇਹ ਜਿਹੜੇ ਨੀ ਲਿਕੋਰ ਦਾ, ਮੈਂ ਕੀਤਾ ਉਹਦੇ 'ਚ ਕੰਮ ਨਾ, ਠੀਕ ਹੈ। ਉਹ ਜਿਹੜਾ ਹੈਫੇ ਸੀ ਨਾ, ਉਹਦੇ 90 ਤੋਂ 95% ਜਿਹੜੇ ਕਲਾਇੰਟ ਸਨ ਨਾ, ਉਹ ਸਨ ਦੇਸੀ। ਤੇ ਮੈਂ ਜਿਹੜੀ ਵੀ ਗੱਲ ਕਰਨਾ, ਮੈਂ ਐਕਸਪੀਰੀਅੰਸ ਨਾਲ ਤਾਂ ਕਰਨਾ, ਕਿਉਂਕਿ ਮੈਂ ਕਿਸੇ ਸੁਣੀ ਨਹੀਂ ਹੈ, ਮੈਂ ਉੱਥੇ ਕੀਤਾ। ਉਹਨਾਂ ਨੇ ਉਸ ਹੈਫੇ ਨੂੰ, ਲੋਕਲ ਸਪੈਨਿਸ਼, ਉਸ ਹੈਫੇ ਨੂੰ ਦੇਸੀ ਹੈਫਿਆਂ ਨੇ ਗੱਲਾਂ ਸੁਣਾ ਕੇ ਨਾ ਉਹਨੂੰ ਵੀ ਦੇਸੀ ਬਣਾ ਛੜਿਆ ਕਿ ਤੂੰ ਇਸ ਤਰ੍ਹਾਂ ਕਰਿਆ ਕਰ, ਤੂੰ ਇਸ ਤਰ੍ਹਾਂ ਕਰਿਆ ਕਰ। ਉਹਨੂੰ ਦੱਸਦੇ ਸਾਂ ਪਾਕਿਸਤਾਨੀ ਵਰਕਰ ਰੱਖ, ਦੇਸੀ ਵਰਕਰ ਰੱਖ, ਉਹ ਕਰਦੇ ਨਹੀਂ, ਉਹ ਕੰਮ ਜ਼ਿਆਦਾ ਕਰਦੇ ਨਹੀਂ, ਬਿਹਤਰੀਨ ਕਰਦੇ ਨਹੀਂ, ਪੈਸੇ ਵੀ ਘੱਟ ਲੈਂਦੇ ਨਹੀਂ, ਉਹ ਆਲਤੇ ਸ਼ਲਤੇ ਦਾ ਵੀ ਨਹੀਂ ਉਹਨਾਂ ਨੂੰ ਹੁੰਦਾ, ਟੈਨਸ਼ਨ ਹੁੰਦੀ, ਠੀਕ ਹੈ। ਤੇ ਉਹਨੇ ਨਾ ਹੁਣ ਰੀਸੈਂਟਲੀ ਉਹਨੇ ਦੁਕਾਨ ਵੀ ਸ਼ੁਰੂ ਕੀਤੀ ਸੀ। ਸੌਰੀ, ਇਹ ਕਰ ਉਹਦੇ ਨਾ ਪਹਿਲੇ ਜਿੰਨੇ ਵੀ ਵਰਕਰ ਸਨ ਨਾ, 95% 99% ਵਰਕਰ ਉਹਦੇ ਸਨ ਸਪੈਨਿਸ਼। ਉਹਨੇ ਆਸਤਾ ਨਾ ਸਾਰਿਆਂ ਨੂੰ ਕੱਢਣਾ ਸ਼ੁਰੂ ਕਰ ਛੱਡਿਆ, ਸਾਰਿਆਂ ਨੂੰ ਕੱਢ। ਜਦੋਂ ਮੈਂ ਸ਼ੁਰੂ ਕੀਤਾ ਸੀ ਨਾ ਕੰਮ, ਉੱਥੇ ਇੱਕ ਨਾ ਕਤਲਾਨ ਮੁੰਡਾ ਕੰਮ ਕਰਦਾ ਹੁੰਦਾ ਸੀ ਉਹਦੇ ਨਾਲ, ਉਹਨੇ ਜਨਾਬ ਉਹਨੂੰ ਵੀ ਕੱਢ ਕੇ ਨਾ ਫਿਰ ਮੈਂ ਇਕੱਲਾ ਰਹਿ ਗਿਆ ਸਾਂ। ਉਹ ਦੱਸਦਾ, ਕਹਿੰਦਾ ਪਹਿਲੇ ਨਾ ਜਦੋਂ ਜਿਹੜਾ ਮੇਰਾ ਪਹਿਲਾ ਅਲਮਸੇਨ ਸੀ ਨਾ, ਉਹ ਛੋਟਾ ਸੀ। ਉਹਦੇ ਵਿੱਚ ਸਾਡੀ ਜਿਹੜਾ ਫਰਗੋਨੇ ਤੇ ਸਨ, ਹਰ ਵੇਲੇ ਨਾ ਬਾਰਸਲੋਨਾ 'ਚ ਘੁੰਮਦੇ ਹੁੰਦੇ ਸਾਂ। ਮੈਨੂੰ ਓਨੀ ਬਚਤ ਨਹੀਂ ਹੋਈ ਜਿੰਨੀ ਹੁਣ ਮੈਂ ਸਿਰਫ 2 ਫਰਗੋਨੇ ਤੇ ਭੇਜਣਾ ਸਵੇਰੇ ਤੇ ਸ਼ਾਮੀ ਆ ਕੇ ਮੈਨੂੰ ਹਿਸਾਬ ਦਿੰਦੇ ਨੇ, ਮੈਨੂੰ ਹੁਣ ਜ਼ਿਆਦਾ ਬਚਤ ਹੁੰਦੀ। ਤੇ ਕੀ ਸੀ ਕਿ ਉਹਨਾਂ ਨੇ ਮਤਲਬ ਟੈਕਸ ਬਚਾ ਰਹੇ ਹੋ ਨਾ, ਟੈਕਸ ਬਚਾਉਣਾ ਸ਼ੁਰੂ ਕੀਤਾ। ਦੂਜਾ ਤਨਖਾਹਾਂ ਘੱਟ ਦੇ ਰਹੇ ਹੋ, ਬੱਚਤ ਦੀ ਬੱਚਤ। ਮਜ਼ੇ ਦੀ ਗੱਲ, ਉਹ ਜਿਹੜਾ ਹੈਫੇ ਸੀ ਨਾ, ਉਹ ਜਿਹੜੇ ਆਪਣੇ ਡੀਲਰ ਉਹਨੂੰ ਸਮਾਨ ਦੇਣ ਆਉਂਦੇ ਸਨ, ਉਹਨਾਂ ਨੂੰ ਵੀ ਆਈ ਮਸ਼ਵਰਾ ਦਿੰਦਾ ਸੀ ਕਿ ਦੇਸੀ ਬੰਦੇ ਰੱਖੋ ਨਾ, ਦੇਸੀ ਬੰਦੇ ਰੱਖੋ, ਇੰਝ ਕਰੋ। ਉਹਨਾਂ ਨੂੰ ਇਹ ਮਸ਼ਵਰੇ ਦਿੰਦਾ ਸੀ। ਤੇ ਸਾਡੇ ਜਿਹੜੇ ਫਿਰ ਸਾਡੇ ਜਿਹੜੇ ਦੇਸੀ ਹੈਫੇ ਸਨ ਨਾ, ਉਹਨੂੰ ਡੇਲੀ ਵਰਕਰ ਵੀ ਉਹ ਪ੍ਰੋਵਾਈਡ ਕਰਦੇ ਸਨ। ਤੇ ਉਸ ਤੋਂ ਇਲਾਵਾ ਨਾ ਉਹਨਾਂ ਨੂੰ ਕਰਦੇ ਸਾਂ ਕਿ ਉਹਨੂੰ ਮਨਸਵਨ ਮਸ਼ਵਰੇ ਵੀ ਦੇਣੇ ਨਾ, ਤਬਲੀਗ ਉਹਨਾਂ ਨੇ ਪੂਰੀ ਕਰਨੀ। ਤੇ ਸਮਝ ਲਓ ਕਿ ਨਿਰਾ ਆਪਣਾ ਆਪ ਨਹੀਂ ਖਰਾਬ ਕਰਦੇ, ਦੂਜਿਆਂ ਨੂੰ ਵੀ ਖਰਾਬ ਕਰਦੇ ਨੇ। ਇਹਨਾਂ ਦਾ ਇੰਝ ਦਾ ਹਿਸਾਬ ਕਿਤਾਬ ਹੈ। ਬਹਰਹਾਲ ਜੀ, ਅੱਜ ਦੀ ਵੀਡੀਓ ਇਹ ਜਿਹੜੀ ਇੱਕ ਬਹਿਸ ਹੈ ਨਾ, ਇਹਨੂੰ ਤੁਸੀਂ ਜਿੰਨਾ ਮਰਜ਼ੀ ਲੈ ਕੇ ਜਾਓ, ਲੇਕਿਨ ਇਨ ਸ਼ਾਰਟ ਮੈਂ ਕਹਾਂਗਾ ਕਿ ਦੇਸੀ ਵਰਕਰ ਵਿਚਾਰੇ ਮਜ਼ਲੂਮ ਨੇ, ਉਹਨਾਂ ਨੂੰ ਤੁਸੀਂ ਜੋ ਮਰਜ਼ੀ ਕਰ ਲਓ, ਕਿਉਂਕਿ ਦੇਸੀ ਹੈਫੇ ਉਹਨਾਂ ਕੋਲੋਂ ਅੱਛਾ ਖਾਸਾ ਫਾਇਦਾ ਲੈ ਰਹੇ। ਇਹ ਗੱਲ ਹੈ। ਯਸ ਤਾਂ